ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 12 ਜੂਨ 2015 29 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਅੱਜ ਸਭ ਤੋਂ ਪਹਿਲਾਂ ਤਾਂ ਮੈਂ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਕੈਨੇਡਾ ਦੀ ਰਿਪੋਰਟ ਜਿਹੜੀ ਪਿਛਲੇ ਦਿਨਾਂ 'ਚ ਆਈ ਜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ ਔਰ ਇਸ ਦੇ ਉੱਤੇ ਹੀ ਮੈਂ ਅੱਜ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੁੰਦਾ ਇਸ ਦੇ ਨਾਲ ਹੀ। ਜੀ ਦੇਖੋ, ਦੁਨੀਆ ਦੇ ਵਿੱਚ ਲਗਭਗ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਪਹਿਲਾਂ ਕਬੀਲਿਆਂ ਨੇ ਇੱਕ ਨੇ ਦੂਜੇ ਨਾਲ ਕੀ ਕੀਤਾ, ਕਿਨੇ ਜਿਹੜੇ ਨੇ ਉਹ ਸਿਰਾਂ ਨੂੰ ਕੱਟ ਕੇ ਔਰ ਗੱਡੇ ਲੱਦ ਕੇ ਜਿਹੜੇ ਨੇ ਇਨਾਮ ਲਏ, ਕਿਨੇ ਸਕਲਸ ਦੇ ਮੀਨਾਰ ਚਿਣੇ, ਕਿਨੇ ਜਿਹੜੇ ਸ਼ਹਿਰ ਤਬਾਹ ਕੀਤੇ, ਅੱਗਾਂ ਲਾਈਆਂ, ਕਿਹਨਾਂ ਨੇ ਲਾਇਬ੍ਰੇਰੀਆਂ ਤਬਾਹ ਕੀਤੀਆਂ, ਕਿਹਨਾਂ ਨੇ ਜ਼ਬਰਦਸਤੀ ਇੱਕ ਧਰਮ ਵਾਲਿਆਂ ਨੂੰ ਦੂਸਰੇ 'ਚ ਕਨਵਰਟ ਕੀਤਾ। ਜੀ ਇਸ ਦੀ ਹਿਸਟਰੀ ਤਾਂ ਸਾਰੇ ਇਤਿਹਾਸ ਦੀਆਂ ਕਿਤਾਬਾਂ 'ਚ ਭਰੀ ਹੋਈ ਹੈ। ਹਰ ਕਲਚਰ, ਹਰ ਸਿਵਲਾਈਜੇਸ਼ਨ, ਹਰ ਰਾਜੇ ਰਾਣੇ, ਹਮਲਾਵਰ ਨੇ ਜ਼ੁਲਮਾਂ ਦੇ ਵਿੱਚ ਕੋਈ ਕਸਰ ਨਹੀਂ ਰੱਖੀ। ਜੀ ਲੇਕਿਨ ਬਹੁਤ ਵਾਰ ਅਸੀਂ ਜਦੋਂ ਮਾਡਰਨ ਏਜ, ਖਾਸ ਤੌਰ ਤੇ 18ਵੀਂ ਸਦੀ 'ਚ ਜਦੋਂ ਕਿ ਇੰਡਸਟਰੀਅਲ ਰੈਵੋਲੂਸ਼ਨ 17ਵੀਂ-18ਵੀਂ ਸਦੀ 'ਚ ਆਉਂਦਾ ਹੈ, 18ਵੀਂ 'ਚ ਦੁਨੀਆ ਦੇ ਵਿੱਚ ਕਮਿਊਨੀਕੇਸ਼ਨ ਦੇ ਸਾਧਨ ਬਣਦੇ ਨੇ, ਅਖਬਾਰਾਂ ਦਾ ਚਰਚਾ ਹੁੰਦਾ ਹੈ, 19ਵੀਂ ਸਦੀ ਤੱਕ ਪਹੁੰਚਦੇ ਹਾਂ ਰੇਡੀਓ ਔਰ ਦੂਸਰਾ ਹੁੰਦਾ ਹੈ, 20ਵੀਂ ਸਦੀ ਤੱਕ ਪਹੁੰਚਦੇ ਹਾਂ ਟੈਲੀਵਿਜ਼ਨ ਔਰ ਦੂਸਰਾ ਜਿਹੜਾ ਹੈ ਸੰਸਾਰ ਦੇ ਵਿੱਚ ਹਵਾਈ ਜਹਾਜ਼ ਔਰ ਦੂਸਰੇ ਸਾਧਨ ਨੇੜੇ ਲੈ ਆਉਂਦੇ ਨੇ। ਤੇ ਫਿਰ ਜਦੋਂ ਅਸੀਂ ਅਫਰੀਕਾ ਦੀ ਕੋਈ ਗੱਲ ਕਰੇ, ਬ੍ਰਾਜ਼ੀਲ ਦੀ ਕਰੇ, ਸਾਊਥ ਏਸ਼ੀਆ ਦੀ ਕਰੇ ਜਾਂ ਹੋਰ ਏਸ਼ੀਅਨ ਕੰਟਰੀਜ਼ ਦੀ ਕਰੇ ਕਿ ਭਾਈ ਜਾਪਾਨੀਆਂ ਨੇ ਕੋਰੀਅਨਸ ਨਾਲ ਕੀ ਕੀਤਾ, ਚੀਨੀਆਂ ਨੇ ਜਿਹੜਾ ਉਹ ਤਿੱਬਤ ਨਾਲ ਕੀ ਕੀਤਾ, ਜਾਂ ਈਵਨ ਅਮਰੀਕਾ ਨੇ ਆਪਣੇ ਮੁਲਕ ਦੇ ਵਿੱਚ ਦੂਸਰੇ ਸੰਸਾਰ ਯੁੱਧ ਵੇਲੇ ਜਾਪਾਨੀਆਂ ਔਰ ਦੂਸਰਿਆਂ ਨਾਲ ਕੀ ਕੀਤਾ ਜਿਨ੍ਹਾਂ ਨੂੰ ਕੈਂਪਾਂ ਦੇ ਵਿੱਚ ਧੱਕ ਦਿੱਤਾ ਗਿਆ ਜੀ। ਤੇ ਫਿਰ ਤਾਂ ਲੱਗਦਾ ਹੈ ਕਿ ਵੀ ਚਲੋ ਕੁਝ ਚੀਜ਼ਾਂ ਵਾਰ ਟਾਈਮ ਹੋਈਆਂ, ਜੰਗ ਦੇ ਟਾਈਮ ਹੋਈਆਂ, ਇੱਕ ਡਰ ਸੀ ਕਿ ਭਾਈ ਕੋਈ ਗੱਲ ਇਵੇਂ ਨਾ ਹੋਏ, ਬਦਲਾ ਵੀ ਸੀ। ਪਰ ਜਦੋਂ ਅਸੀਂ ਸਿਵਲਾਈਜ਼ਡ ਦੇਸ਼ਾਂ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ ਜਾਂ ਯੂਰਪ ਦੀ ਸੱਭਿਅਤਾ ਦੀ, ਤੇ ਉਹਦੇ 'ਚ ਵੀ ਸਾਨੂੰ ਹਿਟਲਰ ਦੇ ਜ਼ੁਲਮਾਂ ਦੀ ਕਹਾਣੀ ਬੜੀ ਨੋਨ ਹੈ ਅੱਜ। ਨੈਵਰ ਅਗੇਨ ਅਸੀਂ ਕਹਿੰਦੇ ਹਾਂ। ਯਹੂਦੀਆਂ ਨਾਲ ਕੀ ਹੋਇਆ, ਜਿਪਸੀਆਂ ਨਾਲ ਕੀ ਹੋਇਆ, ਕਮਿਊਨਿਸਟਾਂ ਨਾਲ ਕੀ ਹੋਇਆ। ਫਿਰ ਅਸੀਂ ਕਮਿਊਨਿਸਟ ਈਰਾ ਦੀ ਗੱਲ ਕਰਦੇ ਹਾਂ, 1920 'ਚ ਕਮਿਊਨਿਜ਼ਮ ਆ ਜਾਂਦਾ ਹੈ ਕਿ ਸਟਾਲਿਨ ਹੋਏ ਔਰ ਦੂਸਰਿਆਂ ਨੇ ਕਿਵੇਂ ਜ਼ੁਲਮਾਂ ਦੇ ਨਾਲ ਆਪਣੇ ਮੁਲਕ ਦੇ ਜਿਹੜੇ ਲੱਖਾਂ ਨਹੀਂ ਕਰੋੜਾਂ ਲੋਕ ਮਾਰੇ। ਜੀ ਪਰ ਮੇਰੇ ਲਈ ਇਹ ਬੜੀ ਸ਼ੌਕਿੰਗ ਸੀ ਕੈਨੇਡਾ ਦੀ ਇਹ ਘਟਨਾ ਕਿ ਵੀ ਜਦੋਂ ਇਹ ਸਾਰੇ ਦੀ ਔਰ ਇਹਦੀ ਜਿਹੜੀ BBC ਸਟੋਰੀ ਔਰ ਇਹਦੀ ਹੈਡਲਾਈਨ ਹੀ ਇਹ ਹੈ, ਕੈਨੇਡਾ ਕਲਚਰਲ ਜੈਨੋਸਾਈਡ ਅਗੇਂਸਟ ਫਸਟ ਨੇਸ਼ਨ ਰਿਪੋਰਟ। ਹਾਲਾਂਕਿ ਮੈਨੂੰ ਯਾਦ ਹੈ ਹਿਜ਼ੀ ਜਿਹਾ ਕਿ ਸ਼ਾਇਦ 2006 'ਚ ਸਟੀਫਨ ਹਾਰਪਰ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਸੀ। ਜਿਵੇਂ ਅਮਰੀਕਾ ਦੇ ਮੂਲ ਵਸਿੰਦਿਆਂ ਨੂੰ ਪਹਿਲਾਂ ਰੈੱਡ ਇੰਡੀਅਨ ਕਹਿੰਦੇ ਸੀ, ਹੁਣ ਨੇਟਿਵ ਅਮਰੀਕਨਸ ਕਹਿੰਦੇ ਨੇ, ਜੀ ਇਵੇਂ ਹੀ ਕੈਨੇਡਾ ਦੇ ਵਿੱਚ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ ਉਹਨਾਂ ਲਈ ਸ਼ਬਦ ਐਬੋਰੀਜਨਲ ਯੂਜ਼ ਕੀਤਾ ਜਾਂਦਾ ਸੀ। ਆਸਟ੍ਰੇਲੀਆ ਵਾਲਿਆਂ ਲਈ ਵੀ ਐਬੋਰੀਜਨਲ ਯੂਜ਼ ਕੀਤਾ ਜਾਂਦਾ ਜੀ। ਸੋ ਹੁਣ ਉਹਨੂੰ ਫਸਟ ਨੇਸ਼ਨ ਕਹਿੰਦੇ ਨੇ ਕਿ ਵੀ ਉਹ ਫਸਟ ਨੇਸ਼ਨ ਸੀ। ਸਭ ਤੋਂ ਪਹਿਲਾਂ ਉਹ ਲੋਕ ਇੱਥੇ ਸੀ ਔਰ ਇਹਨਾਂ ਨੇ ਆ ਕੇ ਗੋਰਿਆਂ ਨੇ ਕਿਵੇਂ ਉਹਨਾਂ ਦਾ ਜਿਹੜਾ ਇਲਾਕਾ ਵੀ ਖੋਇਆ, ਉਹਨਾਂ ਦੇ ਉੱਤੇ ਕੀ ਜ਼ੁਲਮ ਕੀਤੇ। ਪਰ ਇਹ ਸਟੋਰੀ ਮੇਰੇ ਲਈ ਬੜੀ ਸ਼ੌਕਿੰਗ ਸੀ ਕਿਉਂਕਿ ਕੈਨੇਡਾ ਦੇ ਹਵਾਲੇ ਨਾਲ ਔਰ ਖ਼ਾਸ ਤੌਰ ਤੇ 20ਵੀਂ ਸਦੀ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਕੈਨੇਡਾ ਦਾ ਇੱਕ ਰੈਪੂਟੇਸ਼ਨ ਹਿਊਮਨ ਰਾਈਟਸ ਦੇ ਐਂਗਲ ਤੋਂ ਔਰ ਦੂਸਰੇ ਉਹਨਾਂ ਦੇ ਜਦੋਂ ਵੀ ਕੋਈ ਮਾਈਨਸ ਦਾ ਹੋਣਾ ਹੈ ਕਿ ਜੀ ਬੱਚੇ ਮਾਰੇ ਜਾਂਦੇ ਨੇ, ਦੂਸਰੇ ਬੜਾ ਇਹਨਾਂ ਦੀ ਜਿਹੜੀ ਹੈ ਉਹ ਬੜੀ ਅਗਾਂਹ ਵਧੂ ਅਪਰੋਚ ਰਹੀ ਹੈ। ਕੋਈ ਉਹਨਾਂ ਨੇ ਨਿਊਕਲੀਅਰ ਡਿਵੈਲਪ ਨਹੀਂ ਕੀਤਾ, ਕੋਈ ਹੋਰ ਆਰਮਸ ਰੇਸ ਨਹੀਂ ਹੈ। ਯੂਨਾਈਟਿਡ ਨੇਸ਼ਨਸ ਦੇ ਪੀਸ ਕੀਪਿੰਗ ਮਿਸ਼ਨ ਦੇ ਵਿੱਚ ਵੀ ਕੈਨੇਡਾ ਦਾ ਹਮੇਸ਼ਾ ਹੀ ਇੱਕ ਪੋਜ਼ਿਟਿਵ ਰੋਲ ਰਿਹਾ। ਪਰ ਇਹ ਰਿਪੋਰਟ ਜਿਹੜੀ ਕਿ ਜਿਹੜਾ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਜਿਹੜਾ ਹੈ ਉਹ ਹੋਂਦ ਦੇ ਵਿੱਚ ਆਇਆ 2006 ਦੇ ਵਿੱਚ, ਉਸ ਵੱਲੋਂ ਜਿਹੜੀ ਹੈ ਇਹ ਆਈ ਹੈ। ਔਰ ਇਹਦੇ 'ਚ ਉਹਨਾਂ ਨੇ 19th ਸੈਂਚੁਰੀ ਤੋਂ ਲੈ ਕੇ 19ਵੀਂ ਸਦੀ ਤੋਂ ਲੈ ਕੇ ਤੇ 20ਵੀਂ ਸਦੀ ਦੇ 1970 ਤੱਕ, 20ਵੀਂ ਸਦੀ ਕਿਉਂਕਿ ਇਹਦਾ ਮਤਲਬ 1850 ਤੋਂ ਲੈ ਕੇ 1970 ਤੱਕ ਜਿਹੜੇ ਕੈਨੇਡਾ ਦੇ ਮੂਲ ਨਿਵਾਸੀ ਸਨ ਉਹਨਾਂ ਦੇ ਬੱਚੇ
ਕਿਵੇਂ ਜਿਹੜੀ ਕੈਨੇਡਾ ਗਵਰਨਮੈਂਟ ਵੱਲੋਂ ਫੰਡਡ ਚਰਚ ਸਕੂਲ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਜੀ, ਕਿਵੇਂ ਉਹਨਾਂ ਦੇ ਨਾਲ ਸੈਕਸ਼ੂਅਲ ਅਬਿਊਜ਼ ਹੁੰਦਾ ਸੀ, ਕਿਵੇਂ ਮਾਪਿਓ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ ਗਿਆ ਸੱਭਿਅਤਾ 'ਚ, ਕਿਵੇਂ ਮਰਡਰ ਹੋਏ, ਕਿਵੇਂ ਉਹ ਜਿਹੜੇ ਇਸ ਕਿਸਮ ਦੇ ਉਹਨਾਂ ਦੇ ਉੱਤੇ ਬੱਚਿਆਂ ਦੇ ਨਾਲ ਜਿਹੜਾ ਉਹ ਧੱਕਾ ਹੁੰਦਾ ਸੀ ਕਿ ਉਹਨਾਂ 'ਚੋਂ ਬਹੁਤ ਸਾਰੇ ਡਰੱਗ ਅਬਿਊਜ਼ ਕਰਨ ਲੱਗ ਗਏ। ਔਰ ਇਹ ਸਾਰੇ ਤੇ ਬੇਸਡ, ਔਰ ਇਸ ਵੇਲੇ ਜਿਹੜੀ ਮੇਰੇ ਲਈ ਹੋਰ ਵੀ ਸ਼ੌਕਿੰਗ ਗੱਲ ਸੀ, ਅਸੀਂ 19ਵੀਂ ਸਦੀ ਵੀ ਕਹਿੰਦੇ ਅਸੀਂ ਦੇਖਦੇ ਹਾਂ ਚਲੋ ਅਸੀਂ 21ਵੀਂ ਸਦੀ 'ਚ ਹਾਂ ਜੀ, ਇਸ ਵੇਲੇ ਵੀ 90,000 ਉਹ ਸਟੂਡੈਂਟ ਜਿਉਂਦੇ ਨੇ ਜਿਹੜੇ ਕਿ ਇਹਨਾਂ ਸਟੇਟ ਫੰਡਡ ਚਰਚ ਸਕੂਲਾਂ ਦੇ ਵਿੱਚ ਗਏ, ਜਿਨ੍ਹਾਂ ਦੇ ਨਾਲ ਧੱਕਾ ਹੋਇਆ ਸੀ, ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ ਸੀ, ਜਿਨ੍ਹਾਂ ਦਾ ਸੈਕਸ਼ੂਅਲ ਸ਼ੋਸ਼ਣ ਹੋਇਆ ਸੀ। ਔਰ ਉਹਨਾਂ ਨੇ ਕਿਉਂਕਿ ਇਹ ਉਹ ਅਦਾਲਤ 'ਚ ਗਏ, ਉਹਨਾਂ ਨੇ ਗਵਰਨਮੈਂਟ ਨੂੰ ਵੀ ਔਰ ਚਰਚ ਨੂੰ ਵੀ ਸੂ ਕੀਤਾ ਜੀ। ਔਰ ਉਸ ਸਾਰੇ ਤੇ ਆਧਾਰਿਤ 2006 ਦੇ ਵਿੱਚ ਇਹਨਾਂ ਦਾ ਫਿਰ ਇੱਕ ਸਮਝੌਤਾ ਹੋਇਆ ਲਾ ਸੂਟ, ਔਰ ਉਹ ਲਾ ਸੂਟ ਕਰਨ ਵਾਲੇ 90,000 ਸਟੂਡੈਂਟ ਸੀ ਜਿਹੜਾ ਨੇ ਸਰਵਾਈਵ ਕੀਤਾ ਜੀ। ਔਰ ਉਸ ਜਿਹੜਾ ਸਮਝੌਤੇ ਦੇ ਤਹਿਤ $5 ਬਿਲੀਅਨ ਕਲਾਸ ਐਕਸ਼ਨ ਸੂਟ ਸੀ। ਕਲਾਸ ਐਕਸ਼ਨ ਹੁੰਦਾ ਜਿਵੇਂ ਇੱਕ ਤੋਂ ਜ਼ਿਆਦਾ ਇਕੱਠੇ ਹੋ ਕੇ ਜਿਹੜੇ ਨੇ ਉਹ ਕੋਰਟ 'ਚ ਕਹਿੰਦੇ ਨੇ ਕਿ ਵੀ ਇਹਨਾਂ ਦੇ ਇਸ ਪ੍ਰੋਡਕਟ ਦਾ ਸਾਨੂੰ ਇਹ ਨੁਕਸਾਨ ਹੋਇਆ। ਜਿਵੇਂ ਅਮਰੀਕਾ ਦੇ ਵਿੱਚ ਤੰਬਾਕੂ ਕੰਪਨੀਆਂ ਦੇ ਖਿਲਾਫ ਪਤਾ ਨਹੀਂ 4 ਕੇ $5 ਬਿਲੀਅਨ ਦਾ ਕਲਾਸ ਕੇਸ ਸੂਟ ਜਿੱਤਿਆ ਗਿਆ ਸੀ ਜੀ। ਇਸੇ ਤਰ੍ਹਾਂ ਹੀ ਜਿਹੜੀ ਬ੍ਰੈਸਟ ਟ੍ਰਾਂਸਪਲਾਂਟ ਦੇ ਵਿੱਚ ਜਿਹੜਾ ਮਟੀਰੀਅਲ ਇਸਤੇਮਾਲ ਹੁੰਦਾ ਸੀ ਉਹਨੇ ਕਿੰਨਿਆਂ ਔਰਤਾਂ ਦਾ ਜਿਹੜਾ ਅੱਗੋਂ ਕੈਂਸਰ ਲਿਆਂਦਾ ਜਾਂ ਕਿਵੇਂ ਉਹਨਾਂ ਦਾ ਨੁਕਸਾਨ ਕੀਤਾ, ਉਹਦੇ ਤੇ ਬੇਸਡ ਵੀ ਬਹੁਤ ਵੱਡਾ ਲਾ ਸੂਟ, ਮੈਨੂੰ ਅਮਾਉਂਟ ਨਹੀਂ ਯਾਦ ਪਰ ਉਹ ਵੀ ਬਿਲੀਅਨਸ ਦੇ ਵਿੱਚ ਸੀ ਜਿਹੜਾ ਕਿ ਉਹਨਾਂ ਨੂੰ ਪੇ ਕਰਨਾ ਪਿਆ ਕਿ ਵੀ ਉਹ ਬ੍ਰੈਸਟ ਟ੍ਰਾਂਸਪਲਾਂਟ ਦੀ ਵਜ੍ਹਾ ਕਰਕੇ ਕਿਵੇਂ ਬਿਮਾਰੀਆਂ ਆਈਆਂ ਔਰ ਕਿਵੇਂ ਹੋਇਆ ਜੀ। ਸੋ ਇਹ ਜਿਹੜਾ ਕਲਾਸ ਐਕਸ਼ਨ ਸੂਟ ਹੈ 90,000 ਸਟੂਡੈਂਟਸ ਨੇ ਕੀਤਾ ਸੀ ਔਰ ਇਹਦੀ ਸੈਟਲਮੈਂਟ $5 ਬਿਲੀਅਨ ਦੇ ਵਿੱਚ ਹੋਈ। ਔਰ ਇਸੇ ਹੀ $5 ਬਿਲੀਅਨ ਦੀ ਸੈਟਲਮੈਂਟ ਤੋਂ ਬਾਅਦ ਇੱਕ ਕਲੌਜ਼ ਇਹਦਾ ਇਹ ਸੀ ਕਿ ਇੱਕ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਬਣੇਗਾ ਜਿਹੜਾ ਕਿ ਡੀਟੇਲ ਇਨਵੈਸਟੀਗੇਸ਼ਨ ਕਰੇਗਾ ਕਿ 19ਵੀਂ ਸਦੀ ਤੋਂ ਲੈ ਕੇ 1970 ਤੱਕ 20ਵੀਂ ਸਦੀ ਤੱਕ ਪਹੁੰਚਦੇ ਆ ਇਹਨਾਂ ਦੇ ਉੱਤੇ ਕੀ ਜਿਹੜੇ ਨੇ ਜ਼ੁਲਮ ਹੋਏ। ਔਰ ਉਹਨਾਂ ਨੇ ਇਸ ਕਮਿਸ਼ਨ ਨੇ ਜਿਹੜਾ ਕੁੱਲ ਆਪਣੀ ਰਿਪੋਰਟ ਦਿੱਤੀ ਹੈ ਕਿਉਂਕਿ ਰਿਪੋਰਟ ਦਾ ਬਰੀਫ ਆਇਆ ਅਜੇ ਮੇਰੀ ਡੀਟੇਲ ਰਿਪੋਰਟ ਤੱਕ ਐਕਸੈਸ ਨਹੀਂ ਹੋਈ ਜੀ ਕਿ ਉਹਦੇ 'ਚ ਆਂਦਾ ਹੈ ਕਿ ਵੀ ਕੈਨੇਡਾ ਸਰਕਾਰ ਨੇ ਇਹਨਾਂ ਸਾਲਾਂ 'ਚ 1.5 ਲੱਖ ਸਟੂਡੈਂਟਸ ਨੂੰ ਮਜਬੂਰ ਕੀਤਾ ਕਿ ਉਹ ਇਹਨਾਂ ਜਿਹੜੇ ਸਟੇਟ ਫੰਡਡ ਚਰਚ ਦੇ ਸਕੂਲ ਨੇ ਉਹਨਾਂ ਦੇ ਵਿੱਚ ਦਾਖਲਾ ਲੈਣ ਦਾ। ਹੁਣ ਮਕਸਦ ਇਹ ਸੀ, ਇਹਨਾਂ ਦਾ ਕਹਿਣਾ ਸੀ ਕਿ ਜੀ ਇਹ ਜਿਹੜੇ ਐਬੋਰੀਜਨਲ ਨੇ, ਜੰਗਲੀ ਜਿਹੇ ਲੋਕ ਨੇ ਜੀ, ਆਪਣੇ ਕਬੀਲਿਆਂ 'ਚ ਰਹਿੰਦੇ ਨੇ, ਇਹਨਾਂ ਨੂੰ ਅਸੀਂ ਸਿਵਲਾਈਜ਼ਡ ਬਣਾਉਣਾ ਹੈ, ਸੱਭਿਅਕ ਬਣਾਉਣਾ ਹੈ। ਔਰ ਸੱਭਿਅਕ ਤਾਂ ਹੀ ਬਣਨਗੇ ਕਿ ਸਾਡੀ ਮੇਨ ਸਟ੍ਰੀਮ ਸੁਸਾਇਟੀ 'ਚ ਆਉਣਗੇ। ਸੋ ਇਹਨਾਂ ਦੇ ਪੇਰੈਂਟਸ ਤੋਂ ਖੋਹ ਕੇ ਇਹਨਾਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਸੀ ਔਰ ਆਪਣੇ ਕਲਚਰ ਤੋਂ। ਔਰ ਉਹਨਾਂ ਨੇ ਇਹ ਰਿਪੋਰਟ ਹੈ ਦਾ ਪਾਲਿਸੀਜ਼ ਹੈਵ ਬੀਨ ਸਾਈਟਡ ਐਜ਼ ਅ ਮੇਜਰ ਫੈਕਟਰ in an epidemic of substance abuse on the reservation. Students said they were beaten for speaking their native language. ਜਦੋਂ ਉਹ ਆਪਣੇ ਕਬੀਲੇ ਦੀ ਬੋਲੀ ਬੋਲਦੇ ਸੀ ਤਾਂ ਉਹਨਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਸੀ and were separated from their parents and customs. ਉਹਨਾਂ ਨੂੰ ਉਹਨਾਂ ਦੇ ਮਾਪਿਓ ਤੋਂ ਖੋਹ ਕੇ ਲਿਆ ਕੇ ਇਹਨਾਂ ਚਰਚ ਦੇ ਸਕੂਲਾਂ 'ਚ ਦਾਖਲ ਕਰ ਦਿੱਤਾ ਜਾਂਦਾ ਸੀ। ਆਪਣੇ ਉਹ ਰਸਮੋ ਰਿਵਾਜ ਵੀ ਨਹੀਂ ਸੀ ਕਰ ਸਕਦੇ। The Truth and Reconciliation Commission wrote the report was created in 2006 ਦੇ ਵਿੱਚ ਬਣਿਆ। ਸੋ ਇਹਦੇ 'ਚ ਜਿਹੜੀਆਂ 2-3 ਚੀਜ਼ਾਂ ਮੇਰੇ ਨੇ ਸਾਹਮਣੇ ਆਈਆਂ ਕਿ ਇਸ ਕਮਿਸ਼ਨ ਨੇ 94 ਰਿਕਮੈਂਡੇਸ਼ਨਸ ਕੀਤੀਆਂ 94 ਜੀ। ਉਹਨਾਂ 'ਚ ਇੱਕ ਤਾਂ ਇਹ ਹੈ ਕਿ ਜਿਹੜਾ ਪੋਪ ਹੈ, ਕਿਉਂਕਿ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਐਕਸਪਲੋਇਟੇਸ਼ਨ ਹੈ ਔਰ ਚਰਚ ਸਕੂਲ 'ਚ ਉਹ ਪੋਪ ਇਹਦੇ ਲਈ ਮਾਫੀ ਮੰਗੇ ਔਰ ਇਸ ਪੀਰੀਅਡ 'ਚ ਜਿਹੜੀਆਂ ਔਰਤਾਂ ਦਾ ਮਰਡਰ ਹੋਇਆ, ਜਿਹੜੀਆਂ ਮਿਸਿੰਗ ਨੇ, ਉਹਨਾਂ ਦੇ ਉੱਤੇ ਡੀਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਹੋਏ। ਵੈਸੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਦੀ ਮੈਂ ਮਾਫੀ ਦੀ ਗੱਲ ਕੀਤੀ ਹੈ ਕਿ ਉਹਨੇ 2008 ਦੇ ਵਿੱਚ ਇਹ ਮਾਫੀ ਮੰਗੀ ਸੀ। ਸੋ ਇਹ ਦੇਖਦੇ ਆ ਮੇਰੇ ਦਿਮਾਗ 'ਚੋਂ ਇਹ ਗੁਜ਼ਰਿਆ ਕਿ ਵੀ ਇੱਕ ਪਾਸੇ ਤਾਂ ਕੈਨੇਡਾ ਵਰਗੇ ਮੁਲਕ 'ਚ ਜਦੋਂ ਇਹ ਗੱਲ ਸਾਹਮਣੇ ਆਈ ਕੋਮਾਗਾਟਾ ਮਾਰੂ ਨੂੰ ਲੈ ਕੇ ਵੀ ਕਿ ਜੀ ਅਪੋਲੋਜੀ ਹੋਏ ਕਿ ਵੀ ਇੰਨੇ ਵੱਡੇ ਪੈਮਾਨੇ ਤੇ 1970 ਤੱਕ ਜ਼ੁਲਮ ਚੱਲਦਾ ਰਿਹਾ ਤੁਸੀਂ ਔਰ 90,000 ਸਟੂਡੈਂਟ ਜਿਉਂਦੇ ਨੇ ਜਿਨ੍ਹਾਂ ਦੇ ਨਾਲ ਇਹ ਹੋਇਆ ਤਾਂ ਕਿੱਥੇ ਸੀ ਕੈਨੇਡਾ ਦੀ ਸਿਵਲਾਈਜ਼ਡ ਸੁਸਾਇਟੀ। ਪਰ ਇਨ ਦਾ ਐਂਡ ਜੇ ਪ੍ਰਾਈਮ ਮਿਨਿਸਟਰ ਨੇ ਮਾਫੀ ਮੰਗੀ, 5 ਬਿਲੀਅਨ ਦਾ ਕੰਪਨਸੇਸ਼ਨ ਹੈ, ਇੱਕ ਕਮਿਸ਼ਨ ਬਣਿਆ, ਤੁਸੀਂ ਕਹਿੰਦੇ ਹੋ ਕਿ ਜੀ ਠੀਕ ਹੈ ਕਿ ਹਿਸਟਰੀ ਨੂੰ ਇਨ ਪਰਸਪੈਕਟਿਵ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਹਨਾਂ
ਦਹਾਕਿਆਂ ਦੇ ਵਿੱਚ ਜੇ ਅਸੀਂ ਦੇਖੀਏ ਕਿ ਅਮਰੀਕਾ ਨੇ ਕਾਲਿਆਂ ਤੋਂ ਮੁਆਫੀ ਮੰਗੀ ਕਿ ਭਾਈ ਅਸੀਂ ਸਲੇਵਰੀ ਦੇ ਨਾਂ ਥੱਲੇ ਜੋ ਕੁਝ ਤੁਹਾਡੇ ਨਾਲ ਕੀਤਾ ਜੀ। ਇਸੇ ਤਰ੍ਹਾਂ ਕਲਿੰਟਨ ਐਡਮਿਨਿਸਟ੍ਰੇਸ਼ਨ ਵੇਲੇ ਜਿਹੜੇ ਸੈਕੰਡ ਵਰਲਡ ਵਾਰ ਦੌਰਾਨ ਜਾਪਾਨੀਆਂ ਨੂੰ ਜਿਹੜਾ ਹੈ ਉਹ ਇੰਟਰਨ ਕਰ ਦਿੱਤਾ ਗਿਆ ਸੀ, ਕੈਂਪਾਂ ਦੇ ਵਿੱਚ ਹੀ ਰਹੇ 4-5 ਸਾਲ ਜਿੰਨੀ ਦੇਰ ਜੰਗ ਚੱਲਦਾ ਰਹੇ, ਉਸ ਕਮਿਊਨਿਟੀ ਤੋਂ ਵੀ ਮੁਆਫੀ ਮੰਗੀ। ਜਾਪਾਨ ਨੇ ਕੋਰੀਆ ਤੋਂ, ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਜਦੋਂ ਕੋਰੀਆ ਦੇ ਉੱਤੇ ਜਾਪਾਨ ਨੇ ਕਬਜ਼ਾ ਕੀਤਾ ਤੇ ਇਹਨਾਂ ਦੀ ਫੌਜ ਨੇ ਕੋਰੀਅਨ ਕੁੜੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਕੰਫਰਟ ਗਰਲਸ ਕਹਿੰਦੇ ਸੀ ਉਹ ਆਪਣੇ ਕੈਂਪਾਂ ਦੇ ਵਿੱਚ ਰੱਖੀਆਂ ਜੀ। ਔਰ ਉਹਦੇ ਲਈ ਜਾਪਾਨ ਨੇ, ਔਰ ਵੱਡੀ ਗਿਣਤੀ 'ਚ ਇਹ ਹੋਇਆ, ਔਰ ਉਹਦੇ ਲਈ ਵੀ ਜਾਪਾਨ ਨੇ ਮੁਆਫੀ ਮੰਗੀ ਹੈ। ਸੋ ਇਹ ਇੱਕ ਰੁਝਾਨ ਚੱਲ ਰਿਹਾ ਹੈ ਕਿ ਭਾਈ ਇਹ ਸਾਡੇ ਤੋਂ ਹੋਇਆ ਹੈ, ਚਲੋ ਕੈਨੇਡਾ ਨੇ ਇਸ ਮਾਮਲੇ ਦੇ ਵਿੱਚ ਲਾਸੂਟ ਸੈਟਲ ਕਰਕੇ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ। ਹੁਣ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ ਜੀ, ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਹੈ, ਔਰ ਬਹੁਤ ਘੱਟ ਲੋਕਾਂ ਨੂੰ ਇਹ ਤਾਂ ਐਬੋਰੀਜਨਲਸ ਦੇ ਬੱਚਿਆਂ ਨਾਲ ਹੋ ਰਿਹਾ ਹੈ। RSS ਦੀ ਇੱਕ ਸੰਸਥਾ ਜਿਹਨੂੰ ਸ਼ਿਸ਼ੂ ਭਾਰਤੀ ਕਹਿੰਦੇ ਨੇ ਜੀ, ਔਰ ਉਹਦੇ ਥੱਲੇ ਇਹ ਤਾਂ ਨੰਬਰ 1,50,000 ਹੈ। ਅੱਜ ਵੀ ਭਾਰਤ ਦੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਜਿਹੜਾ RSS ਦਾ ਸਭ ਤੋਂ ਵੱਡਾ ਨੈਟਵਰਕ ਹੈ, ਲਗਭਗ 1 ਮਿਲੀਅਨ ਬੱਚੇ ਆਦੀਵਾਸੀਆਂ ਦੇ, ਟ੍ਰਾਈਬਲਸ ਦੇ, ਜਿਨ੍ਹਾਂ ਨੂੰ ਉਹਨਾਂ ਦੇ ਮਾਪਿਓ ਤੋਂ ਖੋਹ ਲਿਆ ਜਾਂਦਾ ਹੈ, ਉਹ ਭਾਵੇਂ ਅਸਾਮ 'ਚ ਹੋਣ, ਕਰਨਾਟਕਾ ਦੇ ਹੋਣ, ਆਂਧਰਾ ਦੇ ਹੋਣ, ਉੜੀਸਾ ਦੇ ਹੋਣ, ਜਿੱਥੇ ਵੱਡੀ ਗਿਣਤੀ ਜਿਹੜੀ ਹੈ ਉਹ ਆਦੀਵਾਸੀਆਂ ਦੀ ਹੈ, ਔਰ ਉਹਨਾਂ ਨੂੰ ਸਿੱਧਾ ਲਿਜਾ ਕੇ ਸ਼ਿਸ਼ੂ ਭਾਰਤੀ ਉਹਨਾਂ ਸਕੂਲਾਂ ਦੇ ਵਿੱਚ ਬਿਲਕੁਲ ਇਸ ਲਾਈਨ, ਇਹ ਤਾਂ ਖਤਮ ਹੋ ਗਿਆ, ਉਹਨਾਂ ਨੇ ਹਿਸਟਰੀ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸੋ ਉਹਨਾਂ ਨੂੰ ਉਹ ਹਿੰਦੂਤਵਾ ਦੇ ਫੁੱਟ ਸ਼ੋਲਜਰਸ ਦੇ ਤੌਰ ਤੇ ਤਿਆਰ ਕਰ ਰਹੇ ਨੇ, ਉਹਨਾਂ ਦਾ ਬ੍ਰੇਨ ਵਾਸ਼ ਕਰ ਰਹੇ ਨੇ ਕਿ ਜੀ ਇਹ ਮੁੱਖ ਧਾਰਾ, ਔਰ ਦੂਜਾ ਉਹਨਾਂ ਦਾ, ਕਿਉਂਕਿ ਜਿਹੜੇ ਟ੍ਰਾਈਬਲ ਜਾਂ ਆਦੀਵਾਸੀ ਦਾ ਮਤਲਬ ਹੀ ਇਹ, ਆਦ ਦਾ ਮਤਲਬ ਹੀ ਜਿਹੜੇ ਸ਼ੁਰੂ ਤੋਂ ਨੇ, ਉਹਨਾਂ ਦੇ ਆਪਣੀਆਂ ਰਵਾਇਤਾਂ ਨੇ, ਆਪਣੇ ਉਹਨਾਂ ਦੇ ਕਸਟਮ ਨੇ, ਉਹਨਾਂ ਦੀ ਆਪਣੀ ਲੈਂਗੁਏਜ ਹੈ। ਸੋ ਜਿਸ ਤਰ੍ਹਾਂ ਇਹਨਾਂ ਨੂੰ ਕੈਨੇਡਾ 'ਚ ਬੋਲੀ ਨਹੀਂ ਸੀ ਬੋਲਣ ਦਿੱਤੀ, ਉੱਥੇ ਤਾਂ ਬਿਲਕੁਲ ਹਿੰਦੂਆਈਜ਼ਡ ਕਰਨ ਦੇ ਲਈ ਉਹਨਾਂ ਨੂੰ, ਪੇਰੈਂਟਸ ਨੂੰ ਇੱਕ ਵਾਰੀ ਜਦੋਂ ਪੇਰੈਂਟਸ ਤੋਂ ਲੈ ਲਿਆ ਉਹ ਕਦੇ ਮਿਲ ਹੀ ਨਹੀਂ ਸਕਦੇ, ਉਹ ਸਾਰਾ ਕੰਮ ਖਤਮ ਹੋ ਜਾਂਦਾ। ਔਰ ਜੇ ਤੁਸੀਂ ਹੁਣ ਉੱਥੇ ਵੀ, ਔਰ ਇਹ ਬੜੇ ਵੱਡੇ ਪੈਮਾਨੇ ਦੇ ਉੱਤੇ ਸ਼ਿਸ਼ੂ ਭਾਰਤੀ ਦੇ ਨਾਂ ਥੱਲੇ ਕਿ ਜੀ ਦੇਖੋ ਅਸੀਂ ਟ੍ਰਾਈਬਲਸ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹਾਂ, ਮਿਲੀਅਨਸ ਐਂਡ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਦੀ ਏਡ ਜਿਹੜੀ ਹੈ ਉਹਨਾਂ ਨੂੰ ਬਾਹਰੋਂ ਜਾ ਰਹੀ ਹੈ, ਮੈਚਿੰਗ ਗ੍ਰਾਂਟ ਦੇ ਨਾਂ ਥੱਲੇ ਵੀ, ਮੈਚਿੰਗ ਜਿਹੜੀ ਏਡ ਦੇ ਨਾਂ ਥੱਲੇ ਵੀ ਵੱਡੀਆਂ ਕਾਰਪੋਰੇਟ ਕੰਪਨੀ। ਔਰ ਤੀਸਰਾ ਪਾਰਟ ਜਦੋਂ ਮੇਰਾ ਆਪਣੇ ਲੋਕਾਂ ਵੱਲ ਧਿਆਨ ਗਿਆ, ਆਪਣੀ ਧਰਤੀ ਵੱਲ ਗਿਆ, ਕਿ ਇੱਥੇ ਤਾਂ ਕੰਪਨਸੇਸ਼ਨ ਦੀ ਗੱਲ $5 ਬਿਲੀਅਨ ਤੇ ਹੁੰਦੀ ਹੈ, ਪਿਛਲੇ 30-31 ਸਾਲ 'ਚ ਕਿਵੇਂ 1.5 ਲੱਖ ਨੌਜਵਾਨ ਪੰਜਾਬ 'ਚ ਮਾਰੇ, ਕਿਵੇਂ ਨਵੰਬਰ 84 ਦੇ ਵਿੱਚ ਵਰਥ ਬਿਲੀਅਨਸ ਆਫ ਡਾਲਰਸ ਜਿਹੜੀ ਹੈ ਪ੍ਰਾਪਰਟੀ ਵੀ ਡਿਸਟਰੋਏ ਕੀਤੀ, ਔਰ ਥਾਊਜ਼ੈਂਡਸ ਅਪਨ ਥਾਊਜ਼ੈਂਡ ਸਿੱਖਾਂ ਨੂੰ ਮਾਰਿਆ। ਤੇ ਉੱਥੇ ਤੁਸੀਂ ਦੇਖੋ ਕਿ ਈਵਨ ਕੰਪਨਸੇਸ਼ਨ, ਅਪੋਲੋਜੀ ਤਾਂ ਦੂਰ ਦੀ ਗੱਲ ਹੈ, ਕਿਉਂਕਿ ਜੇ ਅਪੋਲੋਜੀ ਹੋਏਗੀ ਤੇ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਵੀ ਬਣਿਆ, ਫਿਰ ਹੁਣ ਜੇ ਚਰਚ ਦੀ ਗਲਤੀ ਸੀ, ਪੋਪ ਦੇ ਉੱਤੇ ਵੀ ਉਂਗਲ ਉੱਠੀ ਹੈ, ਔਰ ਉਹ ਮੁਆਫੀ ਵੀ ਮੰਗੇਗਾ। ਔਰ ਉਹਨਾਂ ਨੇ ਜਿਹੜੀਆਂ ਨੇ, ਪਹਿਲੇ ਪੋਪ ਨੇ ਯਹੂਦੀਆਂ ਤੋਂ ਮਾਫੀ ਮੰਗੀ ਸੀ ਕਿ ਜੀ ਅਸੀਂ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜਾ ਉਹ ਮਦਦ ਕੀਤੀ ਨਾਜ਼ੀਆਂ ਦੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਿਹੜਾ ਈਵਨ ਇਹ ਤਾਂ ਇੱਕ ਆਦੀਵਾਸੀ ਐਜੂਕੇਸ਼ਨ ਦਾ ਹਾਲ ਹੈ, ਪੰਜਾਬ ਦੇ ਵਿੱਚ ਅੱਜ ਜਿਹੜੀ ਐਜੂਕੇਸ਼ਨ ਦੇ ਨਾਂ ਥੱਲੇ ਜੋ ਅਸੀਂ ਜਿਹੜਾ ਕੱਲ ਵੀ ਡਿਸਕਸ ਕੀਤਾ ਸੀ ਕਿ ਸੂਰਿਆ ਨਮਸਕਾਰ ਜੀ, ਜਿਹੜਾ ਵੰਦੇ ਮਾਤਰਮ ਜੀ, ਉਹ ਸਾਰੀਆਂ ਹਿੰਦੂ ਪ੍ਰੈਕਟਿਸਿਸ, ਔਰ ਅੱਜ ਪੰਜਾਬ ਦੇ ਵਿੱਚ ਜਿੰਨੇ ਸਕੂਲ, ਅੰਗਰੇਜ਼ੀ ਸਕੂਲ ਜਾਂ ਮਾਡਰਨ ਐਜੂਕੇਸ਼ਨ ਦੇ ਨਾਂ ਥੱਲੇ ਨੇ, ਜੇ ਉਹਨਾਂ ਬੱਚਿਆਂ ਨੂੰ ਮਾਰਿਆ ਜਾਂਦਾ ਸੀ ਕਿ ਆਪਣੀ ਬੋਲੀ ਨਹੀਂ ਬੋਲ ਸਕਦੇ, ਉਹਨਾਂ ਸਕੂਲਾਂ ਦੇ ਵਿੱਚ ਅੰਗਰੇਜ਼ੀ ਔਰ ਹਿੰਦੀ ਬੋਲਣੀ ਅਲਾਉਡ ਹੈ, ਪੰਜਾਬੀ ਬੋਲਿਆ ਬੱਚਿਆਂ ਨੂੰ ਪਹਿਲਾਂ ਵਾਰਨ ਕਰਦੇ ਨੇ, ਫਿਰ ਪੇਰੈਂਟਸ ਨੂੰ ਸੱਦ ਕੇ ਵਾਰਨ ਕਰਦੇ ਨੇ, ਫਿਰ ਸਸਪੈਂਡ ਕਰਦੇ ਨੇ, ਫਿਰ ਸਕੂਲ ਚੋਂ ਐਕਸਪੈਲ ਕਰਦੇ ਨੇ। ਇਹ ਪੰਜਾਬ ਦੇ ਸਕੂਲਾਂ ਦਾ ਕਿਵੇਂ ਬ੍ਰੇਨ ਵਾਸ਼ ਕੀਤਾ ਜਾ ਰਿਹਾ ਐਜੂਕੇਸ਼ਨ ਦੇ ਰਾਹੀਂ, ਔਰ ਕਿਵੇਂ ਹੁਣ ਉਸ ਐਜੂਕੇਸ਼ਨ ਨੂੰ ਸਮ੍ਰਿਤੀ ਇਰਾਨੀ ਔਰ ਦੂਸਰਿਆਂ ਨੇ ਇਸ ਲੈਵਲ ਤੇ ਲੈ ਆਂਦਾ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਹਿ ਰਿਹਾ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਸਾਡੀ ਸਾਰੀ ਗ੍ਰਾਂਟ ਬੰਦ ਕਰਵਾ ਦਿੱਤੀ, ਔਰ ਉੱਥੋਂ ਜਿਹੜਾ ਅਸੀਂ ਈਵਨ PhD ਰਿਸਰਚ ਲਈ ਔਰ ਦੂਸਰੇ। ਹੁਣ ਇਹ ਹੈ ਕਿ ਵੀ ਅਲਟੀਮੇਟਲੀ ਉਹ ਇੰਸਟੀਟਿਊਸ਼ਨਸ ਇੱਥੇ ਵੀ ਕੈਨੇਡਾ ਦੇ ਹਵਾਲੇ ਨਾਲ ਐਜੂਕੇਸ਼ਨ ਨੂੰ ਕੰਟਰੋਲ ਕੀਤਾ ਸੀ ਉਹਨਾਂ ਨੇ, ਕੈਨੇਡੀਅਨ ਗਵਰਨਮੈਂਟ ਦੀ ਗ੍ਰਾਂਟ ਸੀ, ਔਰ ਚਰਚ ਨੇ ਜਿਹੜਾ ਉਹਨਾਂ ਲੋਕਾਂ ਨੂੰ ਉਹਨਾਂ ਦੀ ਕਲਚਰ ਨਾਲੋਂ ਤੋੜਿਆ, ਜੜ੍ਹਾਂ ਨਾਲੋਂ ਤੋੜਿਆ, ਬੋਲੀ ਨਾਲੋਂ ਤੋੜਿਆ। ਔਰ ਇਹੀ ਦੁਹਰਾ ਜਿਹੜਾ ਹੈ ਅੱਜ ਪੰਜਾਬ ਦੇ ਵਿੱਚ ਪੂਰੀ ਦੀ ਪੂਰੀ ਸਿੱਖ ਸਿਵਲਾਈਜੇਸ਼ਨ ਨੂੰ ਸਵਾਲੋ ਕਰਨ ਦੇ ਲਈ ਇਸ ਕਿਸਮ ਦੀਆਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਨੀਤੀਆਂ ਨੇ
ਉਹ ਸਭ ਤੋਂ ਜ਼ਿਆਦਾ ਹਾਵੀ ਨੇ। ਔਰ ਮੈਂ ਅੱਗੇ ਵੀ ਸ਼ਾਇਦ ਕੋਟ ਕੀਤਾ ਹੈ ਕਿ ਗਿਆਨੀ ਸ਼ੇਰ ਸਿੰਘ ਜਿਹੜੇ ਇੱਕ ਬੜੇ ਲਰਨਡ ਸਕਾਲਰ ਵੀ ਸਨ, ਲੀਡਰ ਵੀ ਸਨ, ਤੇ ਉਹਨਾਂ ਨੇ ਇੱਕ ਥਾਂ ਦੇ ਉੱਤੇ ਜਦੋਂ ਕੋਈ ਐਜੂਕੇਸ਼ਨਲ ਕਾਨਫਰੰਸ ਹੋਈ ਸ਼ਾਇਦ ਲਖਨਊ ਕੇ ਕਿਤੇ, ਤੇ ਮਦਨ ਮੋਹਨ ਮਾਲਵੀਆ ਜਿਹਨੂੰ ਭਾਰਤ ਰਤਨ ਅਵਾਰਡ ਦਿੱਤਾ ਹੈ ਮੋਦੀ ਨੇ, ਕਿਉਂਕਿ ਉਹ ਰੀਅਲ ਹਿੰਦੂ ਮਹਾਸਭਾ ਦਾ ਫਾਊਂਡਰ ਵੀ ਉਹੀ ਸੀ। ਤੇ ਉਸ ਇਕੱਠ ਦੇ ਵਿੱਚ ਜਿਹੜਾ ਸਦਭਾਵਨਾ ਵਰਗੀ ਗੈਦਰਿੰਗ ਸੀ, ਮਾਲਵੀਆ ਨੇ ਜਿਹੜਾ ਕਿ ਪੱਕਾ ਹਿੰਦੂਤਵੀ ਸੀ ਔਰ ਉਹ ਗਾਂਧੀ ਤੋਂ ਵੀ ਜ਼ਿਆਦਾ ਹਿੰਦੂਤਵੀ ਹੋਣ ਕਰਕੇ ਉਹਨੇ ਹਿੰਦੂ ਮਹਾਸਭਾ ਬਣਾਈ ਗਾਂਧੀ ਨੂੰ ਛੱਡ ਕੇ, ਉਹਨੇ ਬੜੇ ਜਿਹੜੀ ਹੈ ਸਦਭਾਵਨਾ ਭਰੀ ਤਕਰੀਰ ਕੀਤੀ ਜੀ। ਤੇ ਗਿਆਨੀ ਸ਼ੇਰ ਸਿੰਘ ਕਹਿੰਦੇ ਨੇ ਕਿ ਉਸ ਸ਼ਾਮ ਜਿੱਥੇ ਮਾਲਵੀਆ ਤੇ ਮੈਂ ਠਹਿਰੇ ਸੀ ਤੇ ਮੈਂ ਮਾਲਵੀਆ ਨੂੰ ਕਿਹਾ, ਕਿਉਂਕਿ ਹਿੰਦੀ 'ਚ ਹੀ ਉਹਨਾਂ ਨੇ ਲਿਖਿਆ ਸੀ ਡਾਇਲੌਗ, कि मालवीय जी आज आपने बहुत सद्भावना की बात की, सो क्या मुसलमानों के साथ जो है अब आप सुलहकुन रवैया रखेंगे जी। तो उन्होंने हिंदी च लिखा सी, उन्होंने वो जवाब च कहा कि मालवीय ने कहा ज्ञानी जी ऐसी बातें करनी पड़ती हैं, अंग्रेजों को जाने दो, हम तो शिक्षा प्रणाली में संशोधन करके मुसलमानों की मुसलमानी निकाल देंगे। तो ज्ञानी शेर सिंह कहते हैं कि मेरा दिमाग ठणकिया, मत्था ठणकिया कि भी जे ये उन्हां दी मुसलमानी कढ़ देणगे तो साडा की हाल करनगे, उन्हां दी तां इन्नी वड्डी गिणती जी जी। सो असीं समझदे हैं भी वो जिहड़ा मालवीया दा थॉट एवें नहीं, इन्हां ने भारत रतन दित्ता है और एजुकेशन नूं इन्हां ने काबू कर लिया और एजुकेशन दे नाल अज स्कूलां च, कॉलेजेस च, यूनिवर्सिटीज़ जिहड़ियां यूनिवर्सिटी ग्रांट कमीशन ने उहदे थल्ले की हो रहा है ये साडे सामने है। सो मैं समझदा भी ये साडे लई आई ओपनर होना चाहिए कि इन्हां ने तां 1970 तो बाद 70 ਨੂੰ ਵੀ 50 ਸਾਲ ਲੰਘ ਗਏ ਘੱਟੋ ਘੱਟ, ਅਲਟੀਮੇਟਲੀ ਐਕਨੋਲਜ ਤਾਂ ਕੀਤਾ ਹੈ, ਪਰ ਜੋ ਸਾਡੇ ਨਾਲ ਹੋ ਰਿਹਾ ਅਸੀਂ ਐਕਨੋਲਜ ਕਰਨ ਨੂੰ ਵੀ ਤਿਆਰ ਨਹੀਂ ਹੈ ਜੀ। ਦੂਸਰਾ ਜਿਹੜੇ ਵੈਸੇ ਤਾਂ ਮੈਂ ਪਹਿਲਾਂ ਕਿਉਂਕਿ ਕਲਚਰਲ ਜੈਨੋਸਾਈਡ ਵਾਲਾ ਥੋੜਾ ਸੈਡ ਨੋਟ ਤੇ ਸ਼ੁਰੂ ਹੋਇਆ ਜੀ, ਪਰ ਮੈਂ ਅੱਜ ਸਾਡਾ ਲਾਸਟ ਪ੍ਰੋਗਰਾਮ ਹੈ ਇਸ ਹਫਤੇ ਦਾ, ਤੇ ਮੈਂ ਸਮਝਦਾ ਵੀ ਦੁਨੀਆ ਦੇ ਬਾਬੇ ਤੇ ਬੇਬੇ ਇਸ ਦੇ ਨਾਂ ਨੂੰ ਇਹ ਸਮਰਪਿਤ ਕਰਦੇ ਇਹ ਪ੍ਰੋਗਰਾਮ। ਦੋ ਖਬਰਾਂ ਜਿਹੜੀਆਂ ਪਿਛਲੇ ਦਿਨਾਂ 'ਚ ਮੇਰੀ ਨਜ਼ਰ 'ਚੋਂ ਗੁਜ਼ਰੀਆਂ, ਹਿਊਮਨ ਇੰਟਰਸਟ ਦੀਆਂ ਵੀ ਨੇ ਸਾਡੇ ਲਈ। ਇਹ ਜਿਹੜਾ ਹੈ ਕਿਉਂਕਿ ਜਦੋਂ ਹਰ ਕੋਈ ਇਸ ਜੀਵਨ ਦੇ ਵਿੱਚ ਤੰਦਰੁਸਤ ਵੀ ਰਹਿਣਾ ਚਾਹੁੰਦਾ ਹੈ ਤੇ ਲੰਮੀ ਉਮਰ ਵੀ ਮੰਗਦਾ ਹੈ, ਜਿਵੇਂ ਮੈਨੂੰ ਇੱਕ ਯਾਦ ਹੈ ਇੱਕ ਸਿਆਣੇ ਬਜ਼ੁਰਗ ਹਾਸੇ 'ਚ ਕਹਿਣ ਲੱਗੇ, ਕਹਿੰਦੇ ਕਿ ਵੀ ਹੁਣ ਤਾਂ ਜੇ ਕਿਸੇ ਨੂੰ ਪੁੱਛੋ ਕਹੇਗਾ ਇੰਨਾ ਦੁਖੀ ਹੈ ਬਸ ਹੁਣ ਤਾਂ ਰੱਬ ਸੱਦ ਹੀ ਲੈ, ਤੇ ਕਹਿੰਦੇ ਪਰ ਜਦੋਂ ਸੱਦਣ ਕਹਿੰਦਾ ਮਰਨਾ ਕੋਈ ਨਹੀਂ ਚਾਹੁੰਦਾ, ਉਹ ਕਹਿੰਦਾ ਬਸ ਹੁਣ ਤਾਂ ਰੱਬ ਸੱਦ ਲੈ ਤਾਂ ਚੰਗਾ ਹੈ। ਪਰ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੂੰ ਨਿਰੰਕਾਰ ਲੰਮੀ ਉਮਰ ਦਿੰਦੇ ਨੇ ਪਰ ਨਾਲ ਉਸ ਦੀ ਜਿਹੜੀ ਸਿਹਤ ਔਰ ਫਰੂਟਫੁਲਨੈਸ ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚ ਜਿਹੜਾ ਜੀਵਨ ਦਾ ਕੋਈ ਪ੍ਰਯੋਜਨ ਉਹ ਭਾਵੇਂ ਕਿਸੇ ਖਿੱਤੇ ਦੇ ਵਿੱਚ ਹੋਏ। ਸੋ ਦੋ ਖਬਰਾਂ 'ਚ ਪਹਿਲਾਂ ਲੇਡੀਜ਼ ਫਸਟ ਕਹਿੰਦੇ ਨੇ, ਪਹਿਲਾਂ ਬੇਬੇ ਦਾ ਜ਼ਿਕਰ ਕਰ ਲਈਏ ਔਰ ਇਹ ਖਬਰ ਵੀ ਬੜੀ ਫੈਸੀਨੇਟਿੰਗ ਹੈ। ਪਹਿਲੀ ਜਿਹੜੀ ਇਸ ਬੀਬੀ ਦਾ ਨਾਂ ਹੈ ਆਈਸਬੋਗ ਸਿਲਮ ਰੈਪੋਰਟ, ਇਹ ਯਹੂਦੀ ਲੇਡੀ ਹੈ ਜੀ ਔਰ 102 ਸਾਲ ਦੀ ਉਮਰ 'ਚ ਇਸ ਬੀਬੀ ਨੇ ਜਿਹੜੀ ਹੈ ਉਹ ਆਪਣੀ ਡਾਕਟਰੇਟ ਦੀ ਡਿਗਰੀ ਲਈ ਹੈ ਔਰ ਯੂਨੀਵਰਸਿਟੀ ਆਫ ਹੈਮਬਰਗ ਨੇ 102 ਸਾਲ ਦੀ ਉਮਰ ਦੀ ਇਸ ਬੇਬੇ ਨੂੰ ਇਹ ਡਿਗਰੀ ਦਿੱਤੀ ਹੈ। ਤੇ ਇਹ ਜਿਹੜੀ ਹੈ ਮੈਡੀਕਲ ਫੀਲਡ ਨਿਊ ਨੈਟੋਲੋਜਿਸਟ ਜਿਹੜੇ ਕਿ ਨਿਊ ਬੋਰਨ ਬੇਬੀਜ਼ ਦੀ ਕੇਅਰ ਕਰਦੇ, ਉਹਦੇ ਤੇ ਉਹਦੀ ਰਿਸਰਚ ਡਿਸਰਟੇਸ਼ਨ ਹੈ ਜੀ। ਪਰ ਇਹਦਾ ਜਿਹੜਾ ਹੋਰ ਵੀ ਸੈਡ ਐਂਡ ਇੰਟਰਸਟਿੰਗ ਪਾਰਟ ਇਹ ਹੈ ਕਿ ਇਹ ਬੀਬੀ ਜਿਹੜੀ ਹੈ ਇਹ 1938 ਦੇ ਵਿੱਚ ਆਪਣੀ ਜਦੋਂ ਇਹ PhD ਇਹਨੇ ਜਿਹੜੀ ਹੈ ਰਿਸਰਚ ਡਾਕਟਰੇਟ ਦਾ ਆਪਣਾ ਥੀਸਿਸ ਦਿੱਤਾ ਹੈ, ਇਹ ਜਰਮਨ ਦੀ ਰਹਿਣ ਵਾਲੀ ਹੈ। ਜਰਮਨ ਦੇ ਵਿੱਚ ਨਾਜ਼ੀਆਂ ਦਾ ਕੰਟਰੋਲ ਸੀ ਔਰ ਨਾਜ਼ੀਆਂ ਨੇ ਕਿਉਂਕਿ ਇਹ ਸਾਬਤ ਕਰਨ ਦੇ ਉੱਤੇ ਜ਼ੋਰ ਲਾਇਆ ਸੀ ਕਿ ਵੀ ਇਹ ਯਹੂਦੀ ਜਿਹੜੇ ਨੇ ਇਹ ਇਨਫੀਰੀਅਰ ਨਸਲ ਹੈ, ਘਟੀਆ ਨਸਲ ਹੈ ਔਰ ਗੋਰਾ ਨਸਲ ਕਾਕੇਸ਼ੀਅਨ ਜਿਹੜੇ ਹੈ ਉਹ ਹਰ ਪੱਖੋਂ ਉਹਨਾਂ ਦਾ IQ ਜ਼ਿਆਦਾ ਹੈ ਔਰ ਦੂਸਰੇ ਨੇ। ਸੋ ਉਹਨਾਂ ਨੇ ਤਾਂ ਉਹਨਾਂ ਦੇ ਸਕਲ ਸਾਈਜ਼ ਮੈਚ ਕਰਨ ਔਰ ਦੂਸਰੇ ਵਾਲੇ ਦੇ ਤਰੀਕੇ ਨਾਲ ਜਿਹੜੇ ਨੇ ਉਹ ਪੂਰੀ ਰਿਸਰਚ ਕਰਵਾਈ ਸੀ ਕਿ ਯਹੂਦੀ ਘਟੀਆ ਹੁੰਦੇ ਨੇ ਔਰ ਇਸ ਲਈ ਉਹਨਾਂ ਨੇ ਇਸ ਕਿਸਮ ਦੀਆਂ ਪਾਬੰਦੀਆਂ ਲਾ ਦਿੱਤੀਆਂ ਸੀ ਵੀ ਇਹ ਜਿਹੜਾ ਕੋਈ ਜੂਇਸ਼ ਮੂਲ ਦਾ ਹੈ ਉਹਨੂੰ ਉਹ ਡਾਕਟਰੇਟ ਨਹੀਂ ਸੀ ਕਰਨ ਦਿੰਦੇ, ਬਹੁਤ ਸਾਰੇ ਦੂਜੇ ਪ੍ਰੋਫੈਸ਼ਨਸ ਚੋਂ ਬਾਹਰ ਕੱਢ ਦਿੱਤਾ, ਲਾਅ ਚੋਂ ਬਾਹਰ ਕੱਢ ਦਿੱਤਾ। ਔਰ ਇਸ ਬੀਬੀ ਨੇ ਜਦੋਂ ਆਪਣਾ ਥੀਸਿਸ ਜਿਹੜਾ ਕਿ ਨੈਟੋਲੋਜੀ ਦਾ ਹੀ ਸੀ ਇਸ ਦੇ ਵਿੱਚ ਹੀ ਸੀ ਦਿੱਤਾ, ਤੇ ਜਿਹੜਾ ਉਹਨਾਂ ਦਾ ਸੁਪਰਵਾਈਜ਼ਰ ਸੀ ਉਹਨੇ ਕਿਹਾ ਕਿ ਉਹਨੇ ਜਦੋਂ ਡਾਕਟਰੇਟ ਥੀਸਿਸ ਦਿੱਤਾ, ਹਰ ਸੁਪਰਵਾਈਜ਼ਰ ਐਟ ਦਾ ਟਾਈਮ ਰੂਡੋਲਫ ਡੈਕਵਿਸ
wrote in a letter 1938 ਦੀ ਗੱਲ ਹੈ। ਹੁਣ 1938 ਦੇਖ ਲਓ, 80 ਸਾਲ ਪਹਿਲਾਂ ਹੀ ਹੋ ਗਏ, 75-80 ਸਾਲ ਪਹਿਲਾਂ। ਉਹਨੇ ਇਹ ਕਿਹਾ in a letter he wrote in 1938 that he would have accepted her work on diphtheria if it had not been for the Nazis' race laws, which he said make it impossible to allow Miss Slim's admission for the doctorate। ਉਹਨੇ ਕਿਹਾ ਕਿ ਜੀ ਨਾਜ਼ੀਆਂ ਦੇ ਲਾਅ ਨੇ, ਅਦਰਵਾਈਜ਼ ਜਿਹੜੀ ਇਹਨੇ ਡਿਫਥੀਰੀਆ ਹੈ, ਸ਼ਾਇਦ ਇਹਨੂੰ ਪੰਜਾਬੀ 'ਚ ਗਲ ਘੋਟੂ ਬਿਮਾਰੀ ਕਹਿੰਦੇ ਸੀ, ਹੁਣ ਤਾਂ ਉਹਦੀ ਜਿਹੜੀ ਵੈਕਸੀਨੇਸ਼ਨ ਹੁੰਦੀ ਹੈ ਸ਼ਾਇਦ DPT ਹੁੰਦਾ ਹੈ, ਬਟ ਹੁਣ ਗਲ ਘੋਟੂ ਨਹੀਂ ਹੁੰਦਾ। ਕਿਸੇ ਜ਼ਮਾਨੇ ਜਦੋਂ ਤੱਕ ਇਹਦੀ ਵੈਕਸੀਨੇਸ਼ਨ ਡਿਵੈਲਪ ਹੋਈ, ਗਲ ਘੋਟੂ ਨਾਲ ਵੀ ਕਾਫੀ ਮੌਤਾਂ ਹੁੰਦੀਆਂ ਸੀ ਔਰ ਬੱਚਿਆਂ 'ਚ ਬੜੀ ਕਾਮਨ ਸੀ ਬਿਮਾਰੀ। ਸੋ ਇਹਨੇ 1938 'ਚ ਰਿਸਰਚ ਕੀਤੀ, ਪਰ ਯਹੂਦੀ ਹੋਣ ਕਰਕੇ ਉਹਨੂੰ ਇਹ ਨਹੀਂ ਸੀ ਦਿੱਤਾ ਗਿਆ। ਤੇ ਫਿਰ ਹੁਣ ਜਿਹੜੀ ਹੈ ਆਲਮੋਸਟ 70-75 ਸਾਲ ਬਾਅਦ ਬੀਬੀ ਨੇ ਜਿਹੜੀ ਹੈ ਇਹ ਡਿਗਰੀ ਲਈ ਹੈ। ਸੋ ਅਸੀਂ 102 ਸਾਲ ਦੀ ਇਸ ਮਾਤਾ ਨੂੰ ਵਧਾਈ ਦੇ ਸਕਦੇ ਹਾਂ, ਬੜੀ ਹੈਲਥੀ ਹੈ, ਦਰਸ਼ਕ ਦੇਖ ਰਹੇ ਨੇ। ਔਰ ਉਹਨੇ ਜਿਹੜੀ ਗੱਲ ਕਹੀ, ਉਹਨੇ ਕਿਹਾ ਕਿ ਫॉर ਮੀ ਪਰਸਨਲੀ ਦ ਡਿਗਰੀ ਡਿਡਨਟ ਮੀਨ ਐਨੀਥਿੰਗ ਬਟ ਟੂ ਸਪੋਰਟ ਦ ਗ੍ਰੇਟ ਗੋਲ ਆਫ ਕਮਿੰਗ ਟੂ ਟਰਮਸ ਵਿਦ ਹਿਸਟਰੀ। I wanted to be part of that। ਉਹਨੇ ਕਿਹਾ ਵੀ ਮੈਂ ਹੁਣ ਕਿਹੜੀ ਨੌਕਰੀ ਕਰਨੀ ਹੈ, ਕਿਹੜਾ ਵਿਆਹ ਕਰਨਾ ਹੈ, ਜਿਹਦੀ ਡਿਗਰੀ ਹੋ ਗਈ। ਤੇ ਉਹਨੇ ਕਿਹਾ ਕਿ ਜੀ ਮੈਂ, ਪਰ ਕਿਉਂਕਿ ਜਿਹੜੀ ਹਿਸਟਰੀ ਦਾ ਰੋਂਗ ਸੀ ਜੋ ਨਾਜ਼ੀਆਂ ਨੇ ਕੀਤਾ ਸੀ, ਮੈਂ ਮਰਨ ਤੋਂ ਪਹਿਲੇ ਜਿਹੜਾ ਇਹਨੂੰ ਰਾਈਟ ਕਰਨਾ ਚਾਹੁੰਦੀ ਹਾਂ ਕਿ ਵੀ ਜਿਹੜਾ ਰਾਈਟ ਤੁਸੀਂ ਮੈਨੂੰ 1938 ਚ ਡਿਨਾਈ ਕੀਤਾ ਔਰ ਮੈਂ ਹੁਣ ਆਲਮੋਸਟ 80 ਸਾਲ ਬਾਅਦ 102 ਸਾਲ ਦੀ ਜਿਹੜੀ ਹੈ ਮੈਂ ਹੁਣ ਇਹ PhD ਕਰ ਰਹੀ ਹਾਂ। ਤੇ ਜੇ ਹੁਣ ਇਹ ਯਹੂਦਨ ਬੇਬੇ ਨੇ ਰਿਕਾਰਡ ਕਾਇਮ ਕੀਤਾ ਤਾਂ ਹੁਣ ਆਪਣੇ ਬਾਬੇ ਦੀ ਗੱਲ ਵੀ ਕਰੀਏ। ਜੀ ਬਿਲਕੁਲ। ਔਰ ਇੰਗਲੈਂਡ ਦੇ ਹਵਾਲੇ ਨਾਲ ਜਿਹੜੀ ਖਬਰ ਪਿਛਲੇ ਦਿਨਾਂ 'ਚ ਅਸੀਂ ਇੰਗਲੈਂਡ 'ਚ ਪਤਾ ਨਹੀਂ ਹੈ ਤਾਂ ਇੰਨੀ ਤੰਗ ਜਿਹੀ ਥਾਂ ਹੈ, ਲੋਕ ਰਹਿੰਦੇ ਵੀ ਨਿੱਕੇ ਨਿੱਕੇ ਕਮਰਿਆਂ 'ਚ, ਨਹਾਉਂਦੇ ਵੀ ਘੱਟ ਹੈ, ਪਾਣੀ ਨਹੀਂ ਹੁੰਦਾ, ਕਈ ਵਾਰੀ ਉਹੀ ਸੈਂਟ ਸੁੱਟ ਸਿੱਟ ਕੇ ਚਲੇ ਜਾਂਦੇ ਨੇ ਕੰਮ ਤੇ। ਲੇਕਿਨ ਬਾਬਾ ਫੌਜਾ ਸਿੰਘ ਉਹ ਵੀ ਮੈਰਾਥਨ 102 ਸਾਲ ਦੀ ਉਮਰ 'ਚ ਦੌੜਦੇ ਨੇ। ਪਰ ਜਿਸ ਬਾਬੇ ਦੀ ਅੱਜ ਗੱਲ ਹੈ ਔਰ ਸਾਰੇ ਬ੍ਰਿਟਿਸ਼ ਮੀਡੀਆ 'ਚ ਵੀ ਇਹ ਖਬਰ ਸੀ ਕਿ ਪਿਛਲੇ ਦਿਨੀ ਜਿਹੜਾ ਨਾਜਰ ਸਿੰਘ ਨੇ, ਉਹ ਬ੍ਰਿਟਨ ਦਾ ਸਭ ਤੋਂ ਲੰਬੀ ਉਮਰ ਦਾ ਬੰਦਾ ਬਣ ਗਿਆ। 111 ਸਾਲ 111 ਸਾਲ ਦੀ ਉਮਰ ਉਹਨਾਂ ਨੇ, ਨਾਜਰ ਸਿੰਘ ਨੇ ਭੋਗ ਲਈ ਹੈ। ਔਰ ਉਹਨਾਂ ਦੀ ਜੇ ਤੁਸੀਂ ਫੈਮਿਲੀ ਟਰੀ ਦੇਖੋ, ਉਹਨਾਂ ਦੇ 9 ਬੱਚੇ ਨੇ, ਪੁੱਤਰ ਪੁੱਤੀਆਂ, 34 ਉਹਨਾਂ ਦੇ ਪੋਤਰੇ ਪੋਤਰੀਆਂ ਨੇ, ਤੇ 64 ਜਿਹੜੇ ਉਹਨਾਂ ਦੇ ਅੱਗੋਂ ਪੜ ਪੋਤਰੇ ਕਹਿੰਦੇ ਨੇ, ਪੜ ਪੋਤਰੇ ਪੜ ਪੋਤਰੀਆਂ ਨੇ। ਵੱਡਾ ਟਰੀ ਹੈ, ਉਹ ਤਾਂ ਬਾਬੇ ਨੂੰ ਨਾਮ ਨਹੀਂ ਯਾਦ ਹੋਣਾ, ਜਿਹਨੂੰ ਇੱਕ ਨਿਆਣਿਆਂ ਨੂੰ ਆਵਾਜ਼ ਮਾਰਦਾ ਸਾਰੇ ਭੱਜੇ ਆਉਂਦੇ ਹੋਣੇ ਨੇ। ਔਰ ਉਹਨਾਂ ਦੀ ਵਾਈਫ ਨਿਰੰਜਨ ਕੌਰ ਜਿਹੜੀ ਕਿ ਲਗਭਗ 12 ਸਾਲ ਪਹਿਲਾਂ ਚੜ੍ਹਾਈ ਕਰ ਗਈ, ਉਹ ਵੀ 90 ਸਾਲ ਦੀ ਉਮਰ ਚੜ੍ਹਾਈ ਕੀਤੀ ਉਹਨਾਂ ਨੇ। ਔਰ 70 ਸਾਲ ਇਹਨਾਂ ਦੀ ਜਿਹੜੀ ਹੈ ਮੈਰਿਜ ਰਹੀ, 70 ਸਾਲ ਦਾ ਜਿਹੜਾ ਉਹਨਾਂ ਦਾ ਜੀਵਨ ਸਾਥ ਸੀ, ਵਿਆਹਤਾ ਜੀਵਨ ਦਾ। ਔਰ ਜਦੋਂ ਹੁਣ ਇਸ ਹਵਾਲੇ ਨਾਲ ਗੱਲ ਹੁੰਦੀ ਹੈ, ਪਹਿਲਾ ਸਵਾਲ ਹੁੰਦਾ ਵੀ ਬਾਬਾ ਖਾਂਦਾ ਕੀ ਹੈ। ਹੁਣ ਬਾਬਾ ਫੌਜਾ ਸਿੰਘ ਦਾ ਕਹਿੰਦਾ ਮੈਂ ਤਾਂ ਅਦਰਕ ਦੀ ਸਬਜ਼ੀ ਖਾਂਦਾ, ਸਿੰਪਲ ਵੈਜੀਟੇਰੀਅਨ, ਤੇ ਭੱਜਣਾ ਵੀ 70 ਸਾਲ ਦੀ ਉਮਰ ਸ਼ੁਰੂ ਕੀਤਾ। ਤੇ ਹੁਣ ਇਹ ਬਾਪੂ ਨਾਜਰ ਸਿੰਘ ਜਿਹੜੇ ਨੇ, ਇਹਨਾਂ ਦਾ ਇੱਕ ਤਾਂ ਜਿਹੜਾ ਪਾਰਟ ਹੈ ਵੀ ਬੜਾ ਹੈਲਥੀ ਲਾਈਫ ਸਟਾਈਲ ਹੈ। ਔਰ ਇਹ ਹੁਣ ਤੋਂ 107 ਸਾਲ ਦੀ ਉਮਰ ਤੱਕ ਆਪਣੀ ਗਾਰਡਨਿੰਗ ਨਹੀਂ ਸੀ ਛੱਡੀ, ਖੇਤੀਬਾੜੀ ਨਹੀਂ, ਜਾ ਕੇ ਕੋਈ ਨਾ ਕੋਈ ਗੰਡੇ ਤੇ ਟਮਾਟਰ ਤੇ ਕੁਛ ਨਾ ਕੁਛ ਲਾਉਂਦੇ ਹੋਣੇ ਨੇ, ਫਿਰ ਕੋਈ ਪੱਟਤਾ ਕੋਈ ਲਾਤਾ। ਸੋ ਆਈ ਥਿੰਕ ਇਹ ਇੱਕ ਬੜਾ ਇੰਪੋਰਟੈਂਟ ਪਾਰਟ ਹੈ। ਜਦੋਂ ਤੱਕ ਜੀਵਨ ਦਾ ਇੱਕ ਮਨੋਰਥ ਨਹੀਂ ਹੁੰਦਾ, ਔਰ ਬਹੁਤ ਵਾਰ ਪਾਕਿਸਤਾਨ ਜਾਂ ਇੰਡੀਆ ਦੇ ਕੰਟੈਕਸਟ ਜਾਂ ਜਿੱਥੇ ਪੈਟ ਨੌਕਰੀ ਹੁੰਦੀ ਹੈ, 30 ਸਾਲ ਕੀਤਾ, ਪੈਨਸ਼ਨ ਮਿਲੀ, ਰਿਟਾਇਰ ਹੋਏ, ਬਹੁਤ ਵਾਰੀ ਹਾਲਾਂ ਰਿਟਾਇਰਮੈਂਟ ਏਜ ਸ਼ਾਇਦ ਹੁਣ 60 ਸਾਲ ਹੈ, ਲੇਕਿਨ ਬਹੁਤ ਸਾਰੇ 5-7-10 ਸਾਲ 'ਚ ਹੀ ਮਰ ਜਾਂਦੇ ਨੇ ਰਿਟਾਇਰਮੈਂਟ। ਔਰ ਜਿਹਦੇ 'ਚ ਉਹਦੇ 'ਚ ਬਹੁਤ ਕਾਰਨ ਹੋਰ ਵੀ ਨੇ, ਲੇਕਿਨ ਇੱਕ ਜਿਹੜਾ ਪ੍ਰਮੁੱਖ ਕਾਰਨ ਮੰਨਿਆ ਜਾਂਦਾ ਵੀ ਆਲ ਆਫ ਏ ਸਡਨ ਉਹਨਾਂ ਦੀ ਜ਼ਿੰਦਗੀ 'ਚ ਕੋਈ ਰੁਝੇਵਾਂ ਨਹੀਂ ਹੁੰਦਾ ਔਰ ਉਹ ਵਿਹਲੇ ਮਹਿਸੂਸ ਕਰਦੇ ਨੇ। ਕਿੱਥੇ ਦਫ਼ਤਰ ਗਿਆ, ਸਾਹਿਬ ਜੀ ਸਤਿ ਸ੍ਰੀ ਅਕਾਲ, ਕੋਈ ਇੱਧਰ ਲਾਇਆ, ਦੀਵਾਲੀ ਆਈ, ਕੋਈ ਗਿਫਟ ਦਾ ਡੱਬਾ ਇੱਧਰ, ਕੋਈ ਉੱਧਰ, ਕੋਈ ਹੋਰ। ਹੁਣ ਤਾਂ ਮਿਠਾਈਆਂ ਨਹੀਂ ਲਿਆਉਂਦਾ, ਹੁਣ ਤਾਂ ਕਾਜੂ, ਡਰਾਈ ਫਰੂਟ, ਕਈ ਕੁਛ ਆਣਾ ਸ਼ੁਰੂ ਹੋ ਜਾਂਦਾ। ਤੇ ਆਲ ਆਫ ਏ ਸਡਨ ਫਿਰ ਜਿਹੜਾ ਕੋਈ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਣ ਆਉਂਦਾ। ਐਵੇਂ ਨਹੀਂ, ਇੱਥੇ ਬਜ਼ੁਰਗ ਜਿਹੜੇ ਆਉਂਦੇ ਉਹ ਰਹਿ ਕੇ ਪੁੱਤਾਂ ਦੀਆਂ, ਨਾ ਭਾਈ ਮੈਂ ਤਾਂ ਪਿੰਡ ਜਾਊਂ, ਉੱਥੇ ਕੋਈ ਮਾਸੀ, ਕੋਈ ਤਾਈ, ਕੋਈ ਦੂਜਾ ਸਾਰਾ ਪਿੰਡ ਆਉਂਦਾ, ਬੇਬੇ ਨੂੰ ਲੱਗਦਾ ਕਿ ਵੀ ਕੋਈ ਪੁੱਛਗਿੱਛ ਹੈ। ਸੋ ਮੈਂ ਸਮਝਦਾ ਵੀ ਪਹਿਲਾ ਪਾਰਟ ਤਾਂ ਇਹ ਗੁਰੂ ਦੀ ਬਲੈਸਿੰਗ ਆਫ ਕੋਰਸ ਐਕਟੀਵਿਟੀ ਹੈ। ਫਿਰ ਬਾਪੂ ਜਿਹੜਾ ਦੁੱਧ ਨਹੀਂ ਛੱਡਿਆ ਬਾਪੂ ਨੇ, ਤੇ ਐਲਮੰਡ ਆਇਲ, ਬਦਾਮਾਂ ਦਾ, ਬਦਾਮ ਰੋਗਣ ਮੁੰਡਿਆਂ ਨੂੰ ਵੀ ਕਹਿੰਦਾ ਹੋਣਾ ਵੀ ਖੁੰਡੀ ਫੜ ਲੈਂਦਾ ਹੋਣਾ ਵੀ ਲਿਆਓ ਬਦਾਮ ਰੋਗਣ ਇੱਥੇ ਰੱਖੋ, ਸਬਜ਼ੀਆਂ, ਈਟ ਫਰੂਟਸ। ਤੇ ਦੂਜੀ ਗੱਲ ਇਹ
ਤੁਸੀਂ ਪਤਾ ਨਹੀਂ ਕਿੰਨੇ ਘੰਟੇ ਸੌਂਦੇ ਹੋ, ਪਰ ਇਹ ਬਾਪੂ 10 ਘੰਟੇ ਸੌਂਦਾ ਸੀ। ਹੁਣ ਇਹ ਨਾ ਹੋਏ ਵੀ ਜਿਹੜੇ 6 ਘੰਟੇ ਸੌਂਦੇ 10 ਘੰਟੇ ਸੌਣਾ ਸ਼ੁਰੂ ਕਰ ਦੇਣ। ਤੇ 107 ਸਾਲ ਤੱਕ ਉਹ ਕਰਦੇ ਰਹੇ। ਜਨਮ ਉਹਨਾਂ ਦਾ 8 ਜੂਨ 1904 ਨੂੰ ਹੋਇਆ ਸੀ। ਤੇ ਜੇ ਹਿਸਟਰੀ ਦੇ ਹਵਾਲੇ ਨਾਲ ਦੇਖੀਏ ਕਿ ਬਾਪੂ ਨੇ ਦੋਨੋਂ ਸੰਸਾਰ ਜੰਗ ਵੀ ਦੇਖੇ, ਟਾਈਟੈਨਿਕ ਜਹਾਜ਼ ਵੀ ਡੁੱਬਦਾ ਦੇਖਿਆ, ਬੰਦਾ ਚੰਦਰਮਾ ਤੇ ਗਿਆ ਉਹ ਵੀ ਦੇਖਿਆ, ਟੈਲੀਵਿਜ਼ਨ ਵੀ ਦੇਖਿਆ। ਤੇ ਇਹ ਸਾਰੀਆਂ ਪੋਜ਼ਿਟਿਵ ਗੱਲਾਂ। ਸਿਰਫ ਇੱਕੋ ਹੀ ਹੈ ਕਿ ਬਾਪੂ ਜਿਹੜਾ ਕਦੀ ਕਦਾਈ ਪੈਗ ਵੀ ਲਾ ਲੈਂਦਾ। ਇਹ ਅਸੀਂ ਐਡਵਾਈਸ ਨਹੀਂ ਕਰਦੇ। ਬਾਕੀ ਬਾਪੂ ਜਿਹੜਾ ਫਰੂਟ ਸਬਜ਼ੀਆਂ ਦੂਜੇ ਤੀਜੇ ਉਹ ਸੋ ਇਸ ਲਈ ਅਸੀਂ ਸਮਝਦੇ ਹਾਂ ਵੀ ਅੱਜ ਦੀ ਇਹ ਸ਼ਾਮ ਜਿਹੜੀ ਹੈ ਇਹ ਬੇਬੇ ਤੇ ਬਾਪੂ ਦੇ ਨਾਂ ਅਸੀਂ ਕਰਦੇ। ਜੇ ਬੇਬੇ ਯੂਦਨ ਹੈ ਤਾਂ ਫਿਰ ਬਾਪੂ ਵੀ 111 ਸਾਲ ਦਾ ਸਾਡਾ ਜਿਹੜਾ ਐਨ ਸਿੱਖੀ ਸਰੂਪ ਚ। ਜਿਹੜੀ ਪਿਕਚਰ ਵੀ ਦਰਸ਼ਕ ਦੇਖ ਰਹੇ ਨੇ ਕਿ ਬਾਪੂ ਨੇ ਖੂੰਡੀ ਫੜੀ ਹੈ, ਅਜੇ ਵੀ ਉਹਨੇ ਪੁੱਤਰ ਪੋਤਰੇ ਪੜ ਪੋਤਰੇ ਉਹਨਾਂ ਨੂੰ ਐਨ ਇਨ ਲਾਈਨ ਰੱਖਿਆ ਹੋਣਾ। ਜੀ ਬਿਲਕੁਲ। ਸੋ ਇਹ ਅੱਜ ਦਾ ਸਾਡਾ ਐਂਡਿੰਗ ਪਾਰਟ ਹੈ ਇਸ ਵੀਕਐਂਡ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।